ਮੈਂ ਕਹਿੰਦਾ ਇੱਕ ਸਾਡੇ ਮਾਸ਼ਾ ਦੇ ਸਭ ਤੋਂ ਵੱਡਾ ਝੂਠ ਇਹ ਵੀ ਆ ਕਿ ਜਦੋਂ ਰਿਸ਼ਤਾ ਲੈਣ ਜਾਂਦੇ ਆ ਨਾ ਤੇ ਵਿਆਹ ਕਹਿ ਦਿੰਦੇ ਵੀ ਤੇਰੀ ਧੀ ਨੂੰ ਮੈਂ ਆਪਣੀ ਧੀ ਬਣਾ ਕੇ ਜਾਣ ਕੇ ਰੱਖੂੰਗਾ, ਇਹ ਮੇਰੀ ਧੀ ਆ। ਅੱਛਾ ਮੁੜ ਕੇ ਲਿਆ ਕੇ ਉਸ ਤੋਂ ਬਾਅਦ ਨਾਲ ਹੀ ਬਿਹੇਵ ਚੇਂਜ ਹੁੰਦਾ। ਮੈਂ ਜ਼ਿਆਦਾਤਰ ਲੋਕ ਇਹ ਵੇਖੇ ਆ ਕਿ ਮੁੰਡੇ ਨੂੰ ਕਹਿਣਗੇ ਤੈਨੂੰ ਕੋਈ ਮਾਪਿਆਂ ਨੇ ਸਿਖਾਇਆ ਹੀ ਨਹੀਂ। ਜੇ ਤੁਹਾਡੀ ਧੀ ਆ ਤੇ ਇੱਥੇ ਆਣਗੇ ਵੀ ਸਿੱਖ ਲੂ ਤਾਂ ਕੀ ਆ। ਧੀਆਂ ਦੇ ਨਸੀਬ ਤੇ ਮੈਂ ਵੇਖੇ ਇਦਾਂ ਦੇ ਵਿਚਾਰੀਆਂ ਦੇ ਕਿ ਤੁਸੀਂ ਦੇਖ ਲਓ ਵੀ ਸਾਰੀ ਉਮਰ ਸਹੁਰਿਆਂ ਦੇ ਘਰ ਉਹਨੂੰ ਸਵਾਰਨਗੀਆਂ, ਸਾਰਾ ਕੁਝ ਬਣਾਉਣਗੀਆਂ, ਐਂਡ ਤੇ ਉਹਨਾਂ ਨੂੰ ਕਫਨ ਵੀ ਮਾਪਿਆਂ ਦਾ ਕਹਿੰਦਾ ਜੀ ਮਾਪਿਆਂ ਨੇ ਲਿਆ ਕੇ ਪਾਉਣਾ, ਯਾਨੀ ਕਿ ਇਦਾਂ ਦੇ ਨਸੀਬ ਆ। ਅੱਛਾ ਮਸਲਾ ਇਹ ਨਹੀਂ ਹੈ ਕਿ ਧੀਆਂ ਦੇ ਮੁਸ਼ਕਲ ਵਕਤ ਜਾਂ ਚੰਗੇ ਮਾੜੇ ਦਿਨ ਕੱਢ ਲੈਂਦੀਆਂ। ਕਹਿੰਦੇ ਨਾ ਪਹਾੜ ਚੜ੍ਹਨ ਨਾਲ ਕੋਈ ਮਸਲਾ ਨਹੀਂ ਬਣਦਾ, ਲੇਕਿਨ ਇੱਕ ਕੈਂਕਰ ਵੀ ਅਗਰ ਜੁੱਤੀ 'ਚ ਲੱਗੀ ਹੋਵੇ ਨਾ ਉਹ ਤੁਹਾਨੂੰ ਤੁਰਨ ਨਹੀਂ ਦਿੰਦੀ। ਮਸਲਾ ਉਦੋਂ ਬਣਦਾ ਵਾ ਜਦੋਂ ਉਹਦੇ ਘਰ ਦੇ ਵਿੱਚ ਉਹਨੂੰ ਸਕੂਨ ਨਹੀਂ ਹੁੰਦਾ, ਯਾਨੀ ਕਿ ਉਹਨੂੰ ਧੀ ਨਹੀਂ ਸਮਝਿਆ ਜਾਂਦਾ। ਅੱਛਾ ਆਪਣੀ ਧੀ ਭਾਵੇਂ ਉਸ ਤੋਂ ਵੱਡੀ ਹੋਵੇ, ਕਹਿਣਗੇ ਇਹ ਵਿਚਾਰੀ ਲਾਡਲੀ, ਇਹਨੂੰ ਪਤਾ ਕੋਈ ਨਹੀਂ, ਉਹਨੂੰ ਇੱਦਾਂ ਕਹਿਣ ਦੇ ਹੋਣਗੇ ਵੀ ਤੂੰ ਜਿੱਦਾਂ ਸਾਰਾ ਕੁਝ ਸਿੱਖ ਵੀ ਜੇ ਕੋਈ ਮਾੜੀ ਚੰਗੀ ਨਹੀਂ ਵੀ ਪਤਾ ਉਹਨੂੰ ਦੱਸ ਦਿਓ। ਇਹ ਐਂਡ ਤੇ ਉਹਦਾ ਵਿਚਾਰੀ ਦਾ ਫਿਰ ਵੀ ਕਫਨ ਉੱਥੋਂ ਹੀ ਆਉਣਾ ਵਾ। ਇਸ ਕਰਕੇ ਲੋਕ ਕਹਿੰਦੇ ਵੀ ਤੂੰ ਧੀਆਂ ਤੇ ਬੜੀਆਂ ਗੱਲਾਂ। ਮੈਂ ਕਹਿੰਦਾ ਵੀ ਧੀਆਂ ਦੀਆਂ ਕੁਰਬਾਨੀਆਂ ਬਹੁਤ ਆ ਜੀ।